ਆ 1500 ਦੇ ਨਾਲ ਆਈਪੀਐਸ ਜਾਂ ਆਈਪੀਐਸ ਤਾਂ ਕਿਸੇ ਨੇ ਮੰਨ ਜਾਣਾ ਹੈਗਾ, ਕਿਸੇ ਨੇ ਵੀ ਨਹੀਂ ਮੰਨਣਾ। ਨਸ਼ਾ ਪੰਜਾਬ 'ਚ ਚਲੇ ਜਾਵੇ ਤਾਂ ਸਭ ਤੋਂ ਬਿਹਤਰ ਆ, 1500 ਦੀ ਲੋੜ ਨਹੀਂ, ਬੱਚੇ ਫੇ ਕਮਾਣਗੇ ਤਾਂ ਉਹੀ ਸਾਡੇ ਲਈ ਕਾਫੀ ਆ। ਉਹ ਨੌਕਰੀਆਂ ਨਹੀਂ ਮਿਲ ਰਹੀਆਂ, ਨੌਕਰੀ ਮਿਲਦੀ ਨਹੀਂ, 1500 ਮਿਲ ਰਿਹਾ ਪਰ ਹੁਣ ਬੱਚੇ ਨੂੰ ਪੜ੍ਹਾਈ ਮਿਲਣੀ ਚਾਹੀਦੀ ਹੈ, ਨੌਕਰੀ ਮਿਲਣੀ ਚਾਹੀਦੀ ਹੈ। 1500 ਤਾਂ ਚਲੋ ਉਹ ਤਾਂ ਸਾਡਾ ਘਰੇਲੂ ਖਰਚਾ ਹੋ ਜਾਊਗਾ, ਅਸੀਂ ਸਾਂਭ ਲਵਾਂਗੇ। ਸਾਰੀਆਂ ਜਿੰਨੀਆਂ ਵੀ ਸਰਕਾਰਾਂ ਆ ਰਹੀਆਂ ਉਹ ਸਾਰੀਆਂ ਸਰਕਾਰਾਂ 'ਚ ਨਸ਼ੇ ਚੱਲਦੇ ਆ। ਜਦੋਂ ਦੀ ਸਰਕਾਰ ਬਣੀ ਆ ਕਿੰਨੇ ਪੈਸੇ ਬਣਦੇ, ਉਦੋਂ ਦੇ 4 ਸਾਲਾਂ ਦੇ ਕਿੰਨੇ ਬਣਦੇ ਪੈਸੇ? ਪਹਿਲਾਂ ਉਹ ਦੇਣ ਸਾਨੂੰ, ਫਿਰ ਸਾਨੂੰ 1500 ਲਾਓ। 4 ਸਾਲਾਂ ਦੇ 48,000 ਰੁਪਇਆ ਹੋ ਗਿਆ। ਹਾਂਜੀ, ਉਹ ਏਦਾਂ ਹੀ ਕਹਿੰਦੇ ਹੁੰਦੇ ਆ, ਇਹ ਫੁੱਲੀਆਂ ਦੁਨੀਆ ਨੂੰ ਪਾਉਂਦੇ ਆ, ਦੁਨੀਆ ਖਾਈ ਜਾਂਦੀ ਆ। ਲੱਗਦਾ ਅਸਲੀ ਸਤਿਕਾਰ ਆ ਇਹ, ਏਦਾਂ ਸਤਿਕਾਰ ਹੁੰਦਾ? ਅਸਲੀ ਸਰਕਾਰ ਇਹ ਹੈ ਸਤਿਕਾਰ ਪਈ ਬੱਚਿਆਂ ਨੂੰ, ਸਾਡੇ ਬੱਚਿਆਂ ਨੂੰ ਮਿਲੇ, ਅਸੀਂ ਕਿੰਨਾ ਕੁ ਕਮਾ ਲੈਣਾ, ਕਿੰਨਾ ਕੁ ਨਹੀਂ ਸਾਨੂੰ ਸਰਕਾਰ ਨੇ ਦੇ ਦੇਣਾ। 30 ਦਿਨ ਤਾਂ ਸਰਕਾਰ ਬਦਲ ਜਾਂਦੀ, ਜੋ ਮਰਜ਼ੀ ਕਰ ਲੈਣ, 1000-1500 ਜਦ ਘਰ ਵਿੱਚ ਬੱਚਿਆਂ ਨੂੰ ਨਸ਼ਾ ਨਹੀਂ ਬੰਦ ਹੁੰਦਾ। ਹਰ ਘਰ ਵਿੱਚ ਇੱਕ ਬੱਚੇ ਨੂੰ ਨੌਕਰੀ ਮਿਲਣੀ ਚਾਹੀਦੀ। ਜੇ ਇੱਥੇ ਨੌਕਰੀਆਂ ਮਿਲਣ ਤਾਂ ਫਿਰ ਬੱਚੇ ਵਿਦੇਸ਼ਾਂ ਨੂੰ ਕਾਹਤੋਂ ਜਾਣ? ਮਾਵਾਂ ਮਗਰ ਰੋਂਦੀਆਂ। ਜਿਹੜੇ ਪਿੰਡਾਂ ਵਿੱਚ ਨਸ਼ੇ ਨਹੀਂ ਬੰਦ ਹੁੰਦੇ, ਸਾਡੇ ਪਿੰਡ 'ਚ ਵਾਧੂ ਆ, ਜਾ ਕੇ ਦੇਖ ਸਕਦੇ। ਕਿਹੜਾ ਪਿੰਡ ਆ ਤੁਹਾਡਾ? ਸਾਰੋਵਾਦ ਆ। ਤਕਰੀਬਨ ਰੈਲੀ ਦਾ ਸਮਾਪਨ ਹੋ ਚੁੱਕਿਆ ਹੈ। ਮੁੱਖ ਮੰਤਰੀ ਸਾਹਿਬ ਬੋਲ ਰਹੇ ਨੇ ਤੇ ਕਾਫਲੇ ਜਿਹੜੇ ਲੋਕ ਆਏ ਹੋਏ ਨੇ ਉਹ ਬਾਹਰ ਆਉਣੇ ਸ਼ੁਰੂ ਹੋ ਚੁੱਕੇ ਨੇ। ਮਾਵਾਂ ਧੀਆਂ ਸਤਿਕਾਰ ਜਿਹੜੀ ਯੋਜਨਾ ਹੈ ਉਸ ਨੂੰ ਇੱਥੋਂ ਚਾਲੂ ਕੀਤਾ ਗਿਆ। ਪਹਿਲਾਂ 13 ਤਰੀਕ ਰੱਖੀ ਗਈ ਸੀ, ਫਿਰ ਸਪੈਸ਼ਲ ਸੈਸ਼ਨ ਰੱਖ ਲਿਆ ਗਿਆ, ਉਸ ਕਰਕੇ ਉਸ ਨੂੰ ਇੱਕ ਦਿਨ ਅੱਗੇ ਪਾ ਦਿੱਤਾ ਗਿਆ ਸੀ ਤੇ ਅੱਜ ਮਾਵਾਂ ਧੀਆਂ ਦੇ ਸਤਿਕਾਰ ਦੀ ਜਿਹੜੀ ਯੋਜਨਾ ਹੈ ਉਸ ਨੂੰ ਹਰੀ ਝੰਡੀ ਦਿੱਤੀ ਗਈ ਹੈ ਇੱਥੋਂ। ਤੇ ਮੁੱਖ ਮੰਤਰੀ ਸਾਹਿਬ ਸਟੇਜ ਤੇ ਬੋਲ ਵੀ ਰਹੇ ਸੀ, ਪਰ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ, ਜਾਣਨ ਦੀ ਕੋਸ਼ਿਸ਼ ਕਰਦੇ। ਬੀਬੀ ਤੁਸੀਂ ਕਿੱਥੋਂ ਆਏ ਹੋ? ਤਲਵਾੜਾ ਸੇ। ਹਾਂਜੀ, ਤਲਵਾੜੇ ਤੋਂ ਆਏ ਹੋ। ਠੀਕ ਹੈ, ਕਿੱਦਾਂ ਦਾ ਲੱਗਾ? ਸੁਣਿਆ ਮੁੱਖ ਮੰਤਰੀ ਸਾਹਿਬ ਦਾ ਭਾਸ਼ਣ? ਬਿਲਕੁਲ ਸੁਣਿਆ ਜੀ। ਕਿੱਦਾਂ, ਕੀ ਲੱਗਾ ਗੱਲਬਾਤ ਵਧੀਆ ਕੀਤੀ ਇਹਨਾਂ ਨੇ। ਹਾਂਜੀ, ਬੀਬੀਆਂ ਭੈਣਾਂ ਖੁਸ਼ ਨੇ 1000 ਰੁਪਏ ਤੱਕ। ਅੱਛਾ, ਹਾਂਜੀ, ਅੱਜ ਹੋ ਗਿਆ ਐਲਾਨ? ਹਾਂਜੀ ਹੋ ਗਿਆ ਐਲਾਨ। ਹੁਣ ਫਾਰਮ ਭਰਨਗੇ? ਬਿਲਕੁਲ ਜੀ। ਭਰਤੇ ਤੁਸੀਂ ਜਾਂ ਭਰਨੇ ਆ? ਅਜੇ ਇਕੱਠੇ ਹੀ ਕੀਤੇ ਆ, ਦੇਖੋ ਹੁਣ। ਹਾਂ, ਅਜੇ ਇਕੱਠੇ ਹੀ ਕੀਤੇ ਆ, ਹੁਣ ਮਿਲਣਗੇ ਤਾਂ ਫੇਰ ਦੇਖਾਂਗੇ। ਅੱਛਾ ਜੀ, ਹਾਂਜੀ, ਆ ਜਾਣਗੇ? ਬਿਲਕੁਲ ਜੀ, ਆਣਗੇ ਜ਼ਰੂਰ। ਬਿਲਕੁਲ। ਤੇ ਤਲਵਾੜਿਓਂ ਬੱਸ ਆਈ ਆ ਫਿਰ? ਹਾਂਜੀ, ਸਰਕਾਰੀ ਬੱਸ ਹੀ ਭੇਜੀ ਭਗਵੰਤ ਮਾਨ ਨੇ। ਅੱਛਾ ਜੀ, ਠੀਕ ਹੈ, ਬੱਸ ਦੀ ਉਡੀਕ ਕਰ ਰਹੇ ਹੋ? ਬਿਲਕੁਲ ਜੀ। ਠੀਕ ਹੈ। ਹੋਰ ਵੀ ਤੁਸੀਂ ਕਿੱਥੋਂ ਹੋ ਜੀ? ਤਲਵਾੜੇ ਤੋਂ ਹੀ। ਅੱਛਾ, ਤੁਸੀਂ ਵੀ ਤਲਵਾੜੇ ਤੋਂ। ਬੀਬੀਆਂ ਤਾਂ ਕਹਿੰਦੀਆਂ ਸਾਨੂੰ 1000 ਮਿਲ ਗਿਆ, ਖੁਸ਼ ਨੇ। ਤੁਸੀਂ ਕਿਹੜੀ ਗੱਲੋਂ ਖੁਸ਼ ਹੋ? ਅਸੀਂ ਬਹੁਤ ਖੁਸ਼ ਹਾਂ। ਅੱਛਾ, ਹਾਂ, ਇਹਨਾਂ ਦੇ ਕੰਮ ਜਿਹੜੇ ਨਾ ਉਹ ਪਹਿਲਾਂ ਹੀ ਸਰਕਾਰ ਤੋਂ ਚੰਗੇ ਨਾ, ਅੱਛਾ, ਇਸ ਲਈ ਖੁਸ਼ ਹਾਂ ਜੀ। ਸਰਕਾਰ ਦੇ ਕੰਮ ਵਧੀਆ ਨੇ? ਸਰਕਾਰ ਦੇ ਕੰਮ ਵਧੀਆ। ਅੱਛਾ ਜੀ, ਤੁਹਾਨੂੰ ਚੰਗੇ ਲੱਗਦੇ? ਹਾਂਜੀ, ਚਲੋ, ਬਹੁਤ ਚੰਗੀ ਗੱਲ। ਹਾਂਜੀ ਹਾਂਜੀ, ਸੋ ਕੁਝ ਲੋਕ ਬਹੁਤ ਖੁਸ਼ ਵੀ ਨੇ, ਬਹੁਤ ਚੰਗੀਆਂ ਵੀ ਦੱਸ ਰਹੇ ਨੇ ਯੋਜਨਾਵਾਂ ਨੂੰ। ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਜਾ, ਕਾਫੀ ਜਗ੍ਹਾ ਤੋਂ ਲੋਕ ਆਏ। ਬਾਪੂ ਤੁਸੀਂ ਪੈਸੇ ਗਿਣੀ ਜਾਂਦੇ, ਕਿੱਥੋਂ ਆਏ ਹੋ? ਮੈਂ ਇੱਥੋਂ ਸਾਰੋਵਾਦ ਤੋਂ। ਤਾਂ ਫੇਰ ਤਾਂ ਲੱਗ ਗਈ ਆ, ਫੇਰ ਨਹੀਂ ਪੈਸੇ ਗਿਣਨ ਦੀ ਲੋੜ। 10 ਰੁਪਏ ਲੱਗਦੇ, ਸਿੱਧਾ ਢਿੱਲੋਂ ਚ ਬਹਿ ਜਾਓ। ਉਹ ਕੋਈ ਗੱਲ ਨਹੀਂ, ਬਹਿ ਜੰਨੇ ਆ। ਅੱਛਾ, ਬੱਸ ਆਈ ਆ ਪਿੰਡੋਂ? ਹਾਂ, ਆਈ ਆ, ਬੱਸ ਆਈ ਆ। ਮੈਂ ਪੈਸੇ ਨਹੀਂ ਗਿਣਦਾ, ਮੈਂ ਟਾਈਮ ਭੇਜਦਾ। ਅੱਛਾ, ਟਾਈਮ ਦੇ ਘੜੀ ਪਰਸ ਚ ਪਾਈ ਆ? ਹਾਂ, ਉਹ ਬੱਲੇ, ਸਹੀ ਆ। ਅੱਛਾ, ਬੀਬੀਆਂ ਨੂੰ ਅੱਜ ਕਹਿੰਦੇ 1000 ਦੇਤਾ ਤੇ ਬੰਦਿਆਂ ਨੂੰ ਫਿਰ ਕੀ ਮਿਲੂਗਾ? ਦੇਖੋ ਕੀ ਮਿਲੂਗਾ ਹੁਣ। ਬੰਦਿਆਂ ਨੂੰ ਤਾਂ ਦਾਣੇ ਹਜੇ ਦਿੱਤੇ ਨਾ, ਪੈਨਸ਼ਨ ਹਜੇ ਤੱਕ ਭਗਵੰਤ ਮਾਨ ਨੇ ਪਾਈ ਆ। ਅੱਛਾ, ਝੂਠੇ ਲਾਰੇ ਲਾਈ ਜਾਂਦੇ ਆ। ਬੀਬੀਆਂ ਤਾਂ ਖੁਸ਼ ਕਰਤੀਆਂ ਕਹਿੰਦੇ। ਬੀਬੀਆਂ ਦਾ ਤਾਂ ਕੁਝ ਕਰ ਦਿੱਤਾ, ਬੰਦਿਆਂ ਦਾ ਕੁਝ ਨਹੀਂ। ਹਾਂਜੀ, ਪੈਨਸ਼ਨਾਂ ਹਜੇ ਬੁਢਾਪਾ ਆਈਆਂ ਜੀ। ਕੋਈ ਨਾ, ਤੂੰ ਇੱਧਰ ਆ ਜਾ, ਖੜਾ ਇੱਧਰ ਆ ਜਾ। ਹਾਂ, ਅੱਛਾ, ਅਜੇ ਕੁਝ ਨਹੀਂ ਦਿੱਤਾ, ਲਾਰੇ ਲਾਈ ਜਾਂਦਾ ਵਧਣੀਆਂ 2500 ਕਰ ਦੇਣੇ, ਕੁਝ ਨਹੀਂ ਕੀਤਾ। ਅੱਜ ਤੁਸੀਂ ਸੁਣੀ ਨਹੀਂ ਗੱਲਬਾਤ ਮੁੱਖ ਮੰਤਰੀ ਸਾਹਿਬ ਦੀ ਅੰਦਰ, ਕਿ ਪਹਿਲਾਂ ਹੀ ਬਾਹਰ ਆ ਗਏ ਸੀ? ਅਸੀਂ ਤਾਂ ਪਹਿਲੇ ਆ ਗਏ ਇੱਥੇ, ਸਾਨੂੰ ਹੁਣ ਤੱਕ ਐਲਾਨ ਨਹੀਂ ਕੀਤਾ। ਕਾਹਦਾ ਜੀ? ਮੈਂ ਆਇਆ ਮੈਂ ਨਹੀਂ ਹੁਣ ਕਾਹਦਾ ਐਲਾਨ ਨਹੀਂ ਕੀਤਾ ਜੀ? ਪੈਨਸ਼ਨ ਦਾ ਤਾਂ ਕਿੰਨੀ ਕਰਨੀ ਕਿੰਨੀ ਨਹੀਂ ਕੀਤੀ ਹੈਗੀ। ਇਹ ਬੀਬੀਆਂ ਦਾ ਕਹਿੰਦੇ 1000 ਜਿਹੜਾ ਜਾਂ ਐਸਸੀ ਬੀਬੀਆਂ ਨੂੰ 1500 ਦੇਣਾ, ਉਹਦਾ ਐਲਾਨ ਕਰਤਾ ਕਹਿੰਦੇ। ਉਹਦਾ ਕਰਤਾ। ਹਾਂ, ਇਹ ਵਧੀਆ ਗੱਲ ਹੈ ਕਿ ਮਾੜੀ ਗੱਲ ਹੈ? ਬਾਪੂ ਤੁਸੀਂ ਕਿੱਦਾਂ ਦੇਖਦੇ ਹੋ ਇਹਨੂੰ? ਇਹ ਜਿਹੜੀ ਫ੍ਰੀ ਦੀਆਂ ਸਕੀਮਾਂ ਨੇ ਕਿੰਨੀਆਂ ਕੁ ਖਰੀਆਂ ਨੇ ਲੋਕਾਂ ਲਈ? ਕੁਝ ਨਹੀਂ ਕੀਤਾ ਹੈ, ਹਾਂ, ਐਵੇਂ ਲਾਵਾ ਲੱਪਾ ਹੀ ਆ। ਨਾਰਾ ਲੱਪਾਈ ਆ। ਅੱਛਾ, ਠੀਕ ਹੈ। ਤੁਸੀਂ ਕਿਹੜੀ ਜਗ੍ਹਾ ਤੋਂ ਬਾਪੂ ਜੀ? ਇਹ ਜਲੰਧਰ ਜਿਹੜੇ ਤੋਂ ਸ਼ਾਮ 84 ਲੱਗੇ ਹੋਏ। ਕਿੱਥੋਂ? ਸ਼ਾਮ 84 ਤੋਂ ਪੈਂਦੇ ਅਸੀਂ। ਅੱਛਾ ਜੀ, ਬਿਲਕੁਲ। ਕਿਹੜਾ ਪਿੰਡ ਆ ਤੁਹਾਡਾ? ਸ਼ਾਮ 84 ਲੱਗੇ? ਸਾਰੋਵਾਲ। ਸਾਰੋਵਾਦ, ਠੀਕ ਆ। ਸਾਰੋਵਾਦ ਮੱਦੀਪੁਰ, ਉਹ ਵਾਲਾ ਏਰੀਆ ਤੁਹਾਡਾ? ਠੀਕ ਹੈ ਜੀ, ਠੀਕ ਹੈ। ਜਾਣਦਾ ਮੈਂ ਉਹ ਸਾਰੇ ਏਰੀਆ। ਤੱਕ ਤਾਂ ਕੱਖ ਨਹੀਂ ਹੈ, ਲਾਰੇ ਲਾਈ ਜਾਂਦਾ ਆ। ਪਿੰਡ 'ਚ ਕਿੱਦਾਂ ਦਾ ਮਾਹੌਲ ਹੈ? ਨਸ਼ੇ ਨੂੰ ਲੈ ਕੇ ਕਿੱਦਾਂ ਦੀ ਸਥਿਤੀ ਆ? ਅੱਜ ਪਰ ਨਸ਼ਾ ਹੈ ਨਹੀਂ ਗਾ।
ਨਸ਼ਾ ਹੈ ਨਹੀਂਗਾ, ਬਚਾਇਆ। ਠੀਕ ਹੈ ਬੀਬੀ, ਤੁਹਾਡਾ ਕਿਹੜਾ ਪਿੰਡ ਆ, ਕਿੱਥੋਂ ਆਏ ਹੋ? ਜੀ ਅਸੀਂ ਪਡੋਰੀ ਨਿਜਰਾ ਤੋਂ। ਅੱਛਾ, ਪਡੋਰੀ ਨਿਜਣਾ ਕੜਿਆਣਾ ਨਾਲ ਆ ਡਿੰਗਰੀਆਂ। ਹਾਂਜੀ ਹੈਂ? ਹਾਂਜੀ ਅੱਛਾ, ਹਾਂਜੀ ਕਿੱਦਾਂ ਕੀ ਹਾਲ ਚਾਲ ਹੈ? ਕਿੱਦਾਂ ਭਾਸ਼ਣ ਸੁਣਿਆ ਮੁੱਖ ਮੰਤਰੀ ਸਾਹਿਬ ਦਾ? ਹਾਂਜੀ ਸੁਣਿਆ ਜੀ। ਕਿੱਦਾਂ ਕੀ ਕਹਿੰਦੇ ਗੱਲਬਾਤ? ਬੀਬੀਆਂ ਵਾਸਤੇ ਬਹੁਤ ਨਹੀਂ ਸਹੂਲਤ ਦੇਣ ਦੀ ਸਕੀਮ। ਲੋੜ ਸੀ ਵੈਸੇ ਤੁਹਾਨੂੰ ਕੀ ਲੱਗਦਾ ਇਹ 1000 ਜਾਂ 1500 ਜਿਹੜਾ ਦੇਣ ਦੀ ਗੱਲ ਕਰ ਰਹੇ ਨੇ, ਉਹਦੀ ਲੋੜ ਸੀ ਬੀਬੀਆਂ ਨੂੰ? ਹਾਂਜੀ ਲੋੜ ਹੈ ਜੀ। ਲੋੜ ਹੈ। ਹਾਂਜੀ ਹੁਣ ਵਧੀਆ ਰਹੂਗਾ? ਹਾਂਜੀ ਵਧੀਆ ਰਹੂਗਾ ਜਦੋਂ ਕਿਸ ਟਾਈਮ ਹੁਣ ਪੇਰੈਂਟਸ ਸਿਆਣੇ ਹੁੰਦੇ ਆ, ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰਦੇ 1500 ਦੀ ਵੀ ਜ਼ਰੂਰਤ ਨਹੀਂ ਹੈਗੀ। ਹਾਂਜੀ ਹਾਂਜੀ। ਨਸ਼ਾ ਪੰਜਾਬ 'ਚ ਚਲੇ ਜਾਵੇ ਤਾਂ ਸਭ ਤੋਂ ਬਿਹਤਰ ਆ, 1500 ਦੀ ਲੋੜ ਨਹੀਂ। ਬੱਚੇ ਫੇ ਕਮਾਣਗੇ ਤਾਂ ਉਹੀ ਸਾਡੇ ਲਈ ਕਾਫੀ ਆ। ਉਹੀ ਗੱਲ ਕਹਿੰਦੇ ਵੀ ਰਾਜ ਇਦਾਂ ਦਾ ਦੋ ਵੀ ਸਾਰਿਆਂ ਤੋਂ ਕੰਮ ਹੋਵੇ, ਕਿਸੇ ਨੂੰ ਹੱਥ ਅੱਡਣ ਦੀ ਲੋੜ ਨਾ ਪਵੇ। ਹੁਣ ਮੈਂ ਦੇਖ ਰਿਹਾ ਵੀ ਅਲੱਗ-ਅਲੱਗ ਸੁਵਿਧਾ ਕੇਂਦਰਾਂ 'ਚ ਬੀਬੀਆਂ 10-10 ਦਿਨ ਤੋਂ ਖੱਜਲ ਹੋ ਰਹੀਆਂ ਆਪਣੇ ਕਾਗਜ਼ ਪੂਰੇ ਕਰਨ ਦੇ ਚੱਕਰ। ਹਾਂਜੀ ਹਾਂਜੀ ਹੈਨਾ? ਤੁਹਾਡੇ ਕਾਗਜ਼ ਪੂਰੇ ਨੇ ਕਿ ਜਾਣਾ ਹਲੇ ਸੁਵਿਧਾ ਕੇਂਦਰ? ਸਾਡੇ ਪੂਰੇ ਆ। ਅਜੇ ਤਾਂ ਜਾਣਾ ਆ ਅਸੀਂ। ਬੱਚੇ ਸਾਡੇ ਪਹਿਲੇ ਉਹਨਾਂ ਦੀ ਪੜ੍ਹਾਈਆਂ ਤੋਂ ਨੌਕਰੀਆਂ ਨਹੀਂ ਮਿਲ ਰਹੀਆਂ। ਨੌਕਰੀ ਮਿਲਦੀ ਨਹੀਂ, 1500 ਮਿਲ ਰਿਹਾ ਪਰ ਹੁਣ ਬੱਚੇ ਨੂੰ ਪੜ੍ਹਾਈ ਮਿਲਣੀ ਚਾਹੀਦੀ ਹੈ, ਨੌਕਰੀ ਮਿਲਣੀ ਚਾਹੀਦੀ ਹੈ। 1500 ਤਾਂ ਚਲੋ ਉਹ ਤਾਂ ਸਾਡਾ ਘਰੇਲੂ ਖਰਚਾ ਹੋ ਜਾਊਗਾ, ਅਸੀਂ ਸਾਂਭ ਲਵਾਂਗੇ। ਪਰ ਜਿਹੜੇ ਬੱਚੇ ਨਸ਼ੇ ਦਾ ਕੀ ਹਾਲ ਆ ਪਿੰਡ 'ਚ ਤੁਹਾਡੇ, ਇਹ ਤਾਂ ਦੱਸੋ। ਨਸ਼ਿਆਂ 'ਚ ਤਾਂ ਬਥੇਰੇ ਆ ਬੱਚੇ। ਬਥੇਰੇ ਆ। ਹੋਰ ਅੱਛਾ, ਵੈਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ। ਚੱਲ ਤਾਂ ਰਿਹਾ ਪਰ ਨਹੀਂ ਹਾਂ, ਰੋਕ ਰਹੇ ਆ ਬਾਈ। ਕਿੱਦਾਂ? ਬਹੁਤ ਘੱਟ ਠੀਕ ਹੋ? ਆਜੋ ਆਜੋ ਗਾਂ ਨੂੰ, ਤੁਸੀਂ ਨਹੀਂ ਬੋਲਦੇ। ਅੱਛਾ, ਇਹ ਗੱਲ ਜ਼ਰੂਰ ਹੈ ਵੀ ਲੋਕ ਬੋਲਦੇ ਨੇ, ਜਿਹੜੇ ਹੱਕ 'ਚ ਬੋਲਦੇ ਨੇ ਉਹ ਡਟ ਕੇ ਬੋਲਦੇ ਨੇ, ਪਰ ਜਿਨ੍ਹਾਂ ਨੂੰ ਕੋਈ ਦਿੱਕਤ ਹੈ, ਗ੍ਰੇਵੀਅੰਸ ਹੈ, ਉਹ ਥੋੜਾ ਝਿਜਕ ਕੇ ਬੋਲਦੇ ਨੇ। ਪਤਾ ਨਹੀਂ ਕਿਸ ਗੱਲ ਦੀ ਲੋਕਾਂ ਦੇ ਵਿੱਚ ਝਿਜਕ ਹੈ। ਜੇ ਕੋਈ ਸਮੱਸਿਆ ਹੈ, ਜੇ ਨਸ਼ਾ ਹੈ, ਤਾਂ ਠੋਕ ਕੇ ਕਹੋ, ਮੁੱਖ ਮੰਤਰੀ ਦੇ ਸਾਹਮਣੇ ਕਹੋ। ਤੁਹਾਨੂੰ ਕਿਸੇ ਦਾ ਡਰ ਨਹੀਂ। ਜਿਹੜੀ ਪ੍ਰਜਾ ਕਰਕੇ ਰਾਜਾ ਹੈ, ਜੇ ਪ੍ਰਜਾ ਨਾ ਹੋਵੇ ਰਾਜਾ ਕਾਹਦਾ ਰਾਜਾ? ਇਸ ਕਰਕੇ ਡਟ ਕੇ ਬੋਲਿਆ ਕਰੋ, ਪਰਵਾਹ ਕਿਸੇ ਦੀ ਕਰਨ ਦੀ ਲੋੜ ਨਹੀਂ। ਤੁਸੀਂ ਕਿੱਥੋਂ ਆਏ ਹੋ ਬੀਬੀ ਜੀ? ਅਸੀਂ ਇੱਟਾਬੱਦੀ ਤੋਂ ਜੀ। ਇੱਟਾਬੱਦੀ। ਹਾਂਜੀ ਅੱਛਾ, ਇੱਟਾਬੱਦੀ, ਚੱਕ ਝੰਡੂ, ਕੋਜਾ, ਸੰਧਮਾ। ਅੱਛਾ ਠੀਕ ਆ। ਇੱਟਾਬੱਦੀ ਤੋਂ ਸਰਪੰਚ ਆ ਜੀ ਅਸੀਂ। ਤੁਸੀਂ ਸਰਪੰਚ ਹੋ? ਬੱਲੇ ਬੱਲੇ, ਸਾਨੂੰ ਇੱਟਾਬੱਦੀ ਦੇ ਸਰਪੰਚ ਮਿਲੇ ਨੇ। ਬੀਬੀ ਜੀ ਤੁਹਾਡਾ ਨਾਮ? ਬਲਜਿੰਦਰ ਕੌਰ। ਬਲਜਿੰਦਰ ਕੌਰ, ਮੌਜੂਦਾ ਸਰਪੰਚ ਹੋ ਹਾਂਜੀ, ਤੁਸੀਂ? ਮੌਜੂਦਾ ਸਭ ਤੋਂ ਪਹਿਲਾ ਸਵਾਲ ਮੇਰਾ ਇਹਨੂੰ ਹੁੰਦਾ, ਉਹ ਇਹ ਹੁੰਦਾ ਜਿਹਨੂੰ ਵੀ ਮੈਂ ਮਿਲਦਾ ਸਰਪੰਚ ਨੂੰ, ਪਿੰਡ ਦੇ ਵਿੱਚ ਸਰਪੰਚ ਕਿੰਨਾ ਕੁ ਕੰਮ ਕਰ ਪਾ ਰਿਹਾ? ਕੰਮ ਕਰਨ ਦੇ ਰਹੀ ਆ ਸਰਕਾਰ? ਹਾਂਜੀ ਬਹੁਤ ਕੰਮ ਕੀਤਾ। ਕੀਤਾ ਕੰਮ ਤੁਸੀਂ ਪਿੰਡ 'ਚ ਆਪਣੇ? ਅਸੀਂ ਆਪਣੇ ਪਿੰਡ 'ਚ ਪੈਨਸ਼ਨਾਂ ਲਵਾਈਆਂ ਨੇ, ਦਾਣੇ ਲਵਾਏ, ਸਾਰਿਆਂ ਨੂੰ ਲਾਈਟਾਂ ਲਵਾਈਆਂ ਨੇ, ਕੁਰਸੀਆਂ ਰਖਾਈਆਂ ਨੇ। ਅਸੀਂ ਬਹੁਤ ਕੰਮ ਕੀਤੇ ਆ ਜੀ ਪਿੰਡ ਦੇ। ਪਾਰਕ ਬਣਾਈਏ ਬੱਚਿਆਂ ਦੇ, ਬੱਚਿਆਂ ਦੀ ਪਾਰਕ ਬਣਾਈਏ, ਸਾਰਾ ਕੁਝ ਕੀਤਾ। ਅੱਛਾ, ਹਾਂਜੀ। ਪੈਸੇ ਮਿਲ ਰਹੇ ਨੇ ਮੁੱਖ ਮੰਤਰੀ ਸਾਹਿਬ ਤੋਂ? ਹਾਂਜੀ ਹਾਂਜੀ ਮਿਲਦੇ ਆ ਉਹਦੇ ਵਿੱਚ। ਅੱਛਾ, ਹਾਂਜੀ ਠੀਕ ਹੈ ਠੀਕ ਹੈ। ਹੋਰ ਇਹ ਨਸ਼ੇ ਦਾ ਕੀ ਹਾਲ ਚਾਲ ਹੈ ਤੁਹਾਡੇ ਏਰੀਆ ਦੇ ਸਾਡੇ ਵਿੱਚ? ਪਿੰਡ 'ਚ ਕੋਈ ਨਸ਼ਾ ਨਹੀਂ ਹੈ। ਬਹੁਤ ਵਧੀਆ ਪਿੰਡ ਹੈ ਜੀ ਸਾਡਾ। ਅੱਛਾ, ਕੀ ਨਾਮ ਦੱਸਿਆ ਜੀ? ਬਲਜਿੰਦਰ ਕੌਰ, ਇੱਟਾਬੱਦੀ ਸਰਪੰਚ। ਇੱਟਾਬੱਦੀ ਦੇ ਸਰਪੰਚ ਹੋ ਤੁਸੀਂ? ਹਾਂਜੀ, ਠੀਕ ਹੈ ਜੀ। ਇੱਟਾਬੱਦੀ ਦੇ ਸਰਪੰਚ ਨੇ ਤੇ ਕਹਿੰਦੇ ਵੀ ਸਾਡੇ ਪਿੰਡ 'ਚ ਨਾ ਤਾਂ ਨਸ਼ਾ ਹੈ, ਕੰਮ ਬਹੁਤ ਸਾਫ਼ ਸਫਾਈ ਦੇ ਨਾਲ ਚੱਲ ਰਿਹਾ, ਤੇ ਬੀਬੀਆਂ ਦੇ 1000 1500 ਮਿਲਣ ਵਾਲੇ ਕਾਰਡ ਬਣਾਤੇ ਤੁਸੀਂ? ਹਾਂਜੀ ਅੱਜ ਬਣਾਉਣੇ ਨੇ ਜੀ, ਅੱਜ ਸ਼ੁਰੂ ਹੋਣੀ ਹੈ। ਅੱਜ ਸ਼ੁਰੂ ਹੋਣੀ ਹੈ ਜੀ। ਮਿਲ ਗਏ ਕਾਰਡ? ਹਾਂ ਨਹੀਂ ਦੂਜੇ ਮਿਲੇ ਆ ਜੀ। ਅੱਛਾ ਠੀਕ ਹੈ, ਉਹ ਹਜੇ ਮਿਲੂਗੇ ਜੀ। ਠੀਕ ਹੈ, ਉਹ ਜਿਹੜੇ 10 ਲੱਖ ਦੇ ਕਾਰਡ ਸੀ ਉਹ ਮਿਲੇ ਆ। ਹਾਂਜੀ ਠੀਕ ਹੈ ਜੀ, ਠੀਕ ਹੈ। ਉਹ ਬਣਵਾਏ ਨਹੀਂ। ਬਾਕੀ ਕਣਕਾਂ ਕੁਣਕਾਂ ਦੇ ਭਰਾ ਦਿੱਤੇ, ਕਿਸੇ ਨੇ ਵੀ ਬਣਾਏ। ਪੈਨਸ਼ਨਾਂ ਦੇ? ਉਹ ਨਹੀਂ, ਪੈਨਸ਼ਨਾਂ ਤੋਂ ਬੀਬੀਆਂ ਬਹੁਤ ਦੁਖੀ ਨੇ, ਕਹਿੰਦੀਆਂ ਪੈਨਸ਼ਨਾਂ ਸਾਰਿਆਂ ਦੀਆਂ ਲਵਾਤੀਆਂ ਨੇ, ਜਿੰਨੀਆਂ ਦੀਆਂ ਲੱਗਣੀਆਂ। ਮਾਤਾ ਦਿੱਤੀਆਂ, ਆਉਣੀ ਵੀ ਚਾਹੀਦੀ ਆ। ਆਉਂਦੀਆਂ ਨੇ ਖਾਤੇ ਦੇ ਵਿੱਚ ਆ ਰਹੀਆਂ ਨੇ। ਕੋਈ ਸਰਪੰਚ ਖੜਾ ਆ ਜਿਹੜਾ ਇੰਨੇ ਕੰਮ ਕਰ ਸਕਦਾ ਆ, ਜਿਹੜਾ ਪਿੰਡਾਂ ਸਰਪੰਚ ਵੀ ਨਹੀਂ ਕੰਮ ਕਰਾਉਂਦੇ। ਇਹ ਸਰਪੰਚ ਆ ਜਾ, ਬੀਬੀਆਂ ਨੇ ਕਿੱਦਾਂ ਕੰਮ ਕਰਾਏ ਆ, ਪੈਨਸ਼ਨਾਂ ਲਵਾਤੀਆਂ, ਸਾਰੇ ਕੰਮ ਕਰਾਤੇ ਆ। ਹਾਂਜੀ, ਕਿਹੜੇ ਪਿੰਡੋਂ ਆਏ ਹੋ? ਅਸੀਂ ਜੀ ਸਾਰੋਵਾਦ ਤੋਂ ਆਏ ਆ। ਠੀਕ ਹੈ ਜੀ। ਕੀ ਹਾਲ ਚਾਲ ਆ ਤੁਹਾਡੇ ਪਿੰਡ 'ਚ ਨਸ਼ੇ ਦਾ? ਬਹੁਤ ਨਸ਼ੇ ਦੀ ਤਾਂ ਤੁਸੀਂ ਪੁੱਛਣਾ ਨਾ, ਅਸੀਂ ਕਰ ਸਕਦੇ ਹਾਂ ਗੱਲ। ਹਾਂ, ਬੁਰਾ ਹਾਲ ਆ। ਠੀਕ ਹੈ ਹੀ ਆ ਜੀ। ਠੀਕ ਹੈ, ਤੁਸੀਂ ਕੁਝ ਕਹਿਣਾ ਨਹੀਂ ਚਾਹੁੰਦੇ ਹੋ? ਕਹਿਣਾ ਤੁਸੀਂ ਬਹੁਤ ਕੁਝ ਚਾਹੁੰਦੇ ਆ, ਮੈਂ ਲਾ ਲਿਆ ਸਾਹਿਬ। ਕੋਈ ਨਹੀਂ, ਮੈਂ ਨਹੀਂ ਕਹਿੰਦੀ, ਹਾਂ, ਨਹੀਂ ਕਹਿਣਾ ਚਾਹੁੰਦੀ। ਹੋਰ ਕੀ ਹਾਲਾਤ ਨੇ ਆਲੇ ਆਪਣੇ ਦੁਆਲੇ? ਧੀਆਂ ਪੁੱਤ ਅਸੀਂ ਕਿਹੜੇ ਬਦਲੇ ਕਰਨੀ? ਇੱਧਰੋਂ ਹਾਂ ਅਸੀਂ ਕਿਹੜੇ ਬਦਲੇ ਕਰਨੀ? ਸਾਡੇ ਧੀਆਂ ਪੁੱਤ, ਹਾਂ। ਮਾਪੇ ਮਾਂ ਧੀਆਂ ਪੁੱਤਾਂ ਦਾ ਬੁਰਾ ਨਹੀਂ ਚੱਕਦੇ ਹੁੰਦੇ। ਅਸੀਂ ਕਹਿ ਨਹੀਂ ਸਕਦੇ, ਆਪੇ ਮਾਲਕ ਸਹੀ ਕਰੂਗਾ। ਮਾਲਕ ਸਹੀ ਕਰੂ, ਇਹ ਸਰਕਾਰ ਦਾ ਕੰਮ ਹੈ, ਸਰਕਾਰ ਨੇ ਠੀਕ ਸਰਕਾਰਾਂ ਕਰਨਾ। ਨੇ ਨਹੀਂ ਸਹੀ ਕਰਨਾ, ਕਾਹਤੇ? ਕਿਸੇ ਸਰਕਾਰ ਨੇ ਨਹੀਂ ਕਰਨਾ। ਕਾਹਤੇ? ਸਾਰੀਆਂ ਜਿੰਨੀਆਂ ਵੀ ਸਰਕਾਰਾਂ ਆ ਰਹੀਆਂ, ਉਹ ਸਾਰੀਆਂ ਸਰਕਾਰਾਂ 'ਚ ਨਸ਼ੇ ਚੱਲਦੇ ਆ। ਸਾਰੀਆਂ 'ਚ ਨਸ਼ੇ ਚੱਲਦੇ ਆ। ਹਾਂ, ਕੋਈ ਸਰਕਾਰ ਨਹੀਂ ਚੰਗੀ ਹੈਗੀ। ਧੜੱਲੇ ਨਾਲ ਚੱਲਦਾ ਕੰਮ। ਹਾਂਜੀ ਅੱਛਾ ਠੀਕ ਆ। ਤੇ ਇਹ ਹੁਣ 1000 ਦੇਣ ਦਾ ਐਲਾਨ ਕਰਤਾ, ਕਿੱਦਾਂ ਦਾ ਲੱਗਿਆ ਇਹ ਐਲਾਨ ਸੁਣ ਕੇ? ਐਲਾਨ ਤਾਂ ਸਾਨੂੰ ਬਹੁਤ ਚੰਗਾ ਲੱਗਾ, ਪਰ ਇਹ ਗੱਲ ਜਦੋਂ ਦੀ ਸਰਕਾਰ
ਜਦੋਂ ਦੀ ਸਰਕਾਰ ਬਣੀ ਆ ਕਿੰਨੇ ਪੈਸੇ ਬਣਦੇ ਉਦੋਂ ਦੇ 4 ਸਾਲਾਂ ਦੇ ਕਿੰਨੇ ਬਣਦੇ ਪੈਸੇ ਬਿਲਕੁਲ ਪਹਿਲਾਂ ਉਹ ਦੇਣ ਸਾਨੂੰ ਫਿਰ ਸਾਨੂੰ 1500 ਲਾਓ 4 ਸਾਲਾਂ ਦੇ 48000 ਰੁਪਇਆ ਹੋ ਗਿਆ ਹਾਂਜੀ ਠੀਕ ਆ ਹਾਂਜੀ ਤੇ ਉਹ 48 ਦੇਣ ਆ ਪਾ ਲਓ ਵਿੱਚ ਹਾਂ। 54 ਹੋ ਗਏ ਹਾਂਜੀ ਜੇ 54000 ਇਕੱਠਾ ਬੀਬੀਆਂ ਨੂੰ ਮਿਲ ਗਿਆ ਫਿਰ ਕਰੋਗੇ ਕੀ ਫਿਰ ਕੀ ਕਰਨਾ ਆ ਫਿਰ ਫਿਰ ਸਾਵਾਸ ਕਰਾਂਗੇ ਫਿਰ ਸਾਵਾਸ ਦੇਵਾਂਗੇ ਸਰਕਾਰਾਂ ਨੂੰ ਵਧੀਆ ਕੀਤਾ ਅੱਛਾ ਵਧੀਆ ਕੀਤਾ ਜਾਂ ਸਰ ਇਹ ਥੋੜਾ ਵੀ ਹੁਣ ਇਹਨੇ ਕਹਿਤਾ ਭਾਸ਼ਣ ਕਰ ਦਿੱਤਾ ਉਹ ਕਰਨਗੇ ਉਹ ਕਰਨਗੇ ਤਾਂ ਨੇ ਵੀ ਕਾਗਜ਼ਾਂ ਚ ਕਹਿੰਦੇ ਜੁਲਾਈ ਤੱਕ ਫਾਰਮ ਬਣਨੇ ਨੇ ਜੁਲਾਈ ਤੋਂ ਬਾਅਦ ਮਿਲਣੇ ਨੇ ਪਰ ਤੁਹਾਨੂੰ ਇਹ ਪਤਾ ਵੀ ਚੜ੍ਹਦੇ 2027 ਚ ਤਾਂ ਚੋਣਾਂ ਆ ਜਾਣੀਆਂ 6 ਮਹੀਨੇ ਮਿਲਣੇ ਹਾਂਜੀ ਪੈਸੇ 6 ਮਹੀਨੇ ਜਿੰਨੇ ਚਿਰ ਇਹਦੀ ਸਰਕਾਰ ਹੈ ਜਿੰਨੇ ਚਿਰ ਇਹਦੀ ਸਰਕਾਰ ਹੈ ਨਾ ਉਨੇ ਚਿਰ ਮਿਲਣੇ ਆ ਗਾਹਾਂ ਹੋਰ ਕਿਸੇ ਸਰਕਾਰ ਆ ਗਈ ਅਗਲੇ ਨੇ ਥੋੜਾ ਬੰਦ ਕਰ ਦੇਣੇ ਫਿਰ ਪਰ ਐ ਲੱਗਦਾ ਤੁਹਾਨੂੰ ਵੀ ਇਹ 1000-1500 ਨਾਲ ਘਰ ਚੱਲੂਗਾ ਨਹੀਂ ਚੱਲੂ ਨਹੀਂ ਚੱਲ ਜਿੱਥੇ 4-4 5-5 ਹਜ਼ਾਰ ਦਾ 4-4 5-5 ਹਜ਼ਾਰ ਦਾ ਸੌਦਾ ਹੁੰਦਾ ਉਹ 1500 ਦਾ ਹੋਊਗਾ ਕੀ ਬਣੂਗਾ 1500 ਦਾ ਉਹ ਇੱਕ ਬੀਬੀ ਜੀ ਨਾਲ ਮੈਂ ਪਿੱਛੇ ਗੱਲ ਕਰ ਰਿਹਾ ਸੀ ਕਹਿੰਦੇ ਮੇਰੀ ਘਰ ਦੀ ਛੱਤ ਥੋੜੀ ਕਰਕੇ ਡਿੱਗ ਰਹੀ ਹੈ ਹਰ ਵਾਰ ਹਰੇਕ ਮਹੀਨੇ ਬਾਲਾ ਟੁੱਟ ਜਾਂਦਾ ਉਹ ਕਹਿੰਦੇ 1500 ਨਾਲ ਛੱਤ ਪੈ ਜੂਗੀ ਮੇਰੀ ਵੀ ਮੈਨੂੰ ਰੋਜ਼ਗਾਰ ਦਿਓ ਹਾਂ ਬੱਚੇ ਸਾਡੇ ਨੌਜਵਾਨ ਆ ਪੀੜ੍ਹੀ ਆ ਉਹਨਾਂ ਨੂੰ ਨੌਕਰੀਆਂ ਦੇਣ ਉਹਨਾਂ ਕੁੜੀਆਂ ਆ ਉਹਨਾਂ ਨੂੰ ਨੌਕਰੀਆਂ ਦੇਣ ਸਾਨੂੰ 1500 ਕਹਿੰਦੇ ਦੇ ਦੋਗੇ ਚਲ ਸਿਆਣੇ ਬੰਦੇ ਦੇ ਦਿਓ 1500 ਜਿਹੜੀਆਂ ਇਹ ਦੱਸੋ ਤੁਹਾਨੂੰ 1500 ਚਾਹੀਦਾ ਜਾਂ ਫਿਰ ਰੋਜ਼ਗਾਰ ਹੋਣਾ ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦਾ ਹੋਇਆ ਰੋਜ਼ਗਾਰ ਚਾਹੀਦਾ ਸਾਡੇ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ ਹੈ ਕੋਈ ਹੋਰ ਕਹਿੰਦਾ ਵੀ 1500 ਮਿਲ ਜਵੇ ਰੋਜ਼ਗਾਰ ਭਾਵੇਂ ਨਾ ਮਿਲੇ ਰੋਜ਼ਗਾਰ ਚਾਹੀਦਾ ਘਰ ਬੈਠੀਆਂ ਨੂੰ ਰੋਜ਼ਗਾਰ ਚਾਹੀਦਾ ਬਿਲਕੁਲ ਸਾਡੇ ਬੱਚੇ ਨੌਕਰੀਆਂ ਤੇ ਲੱਗਣੇ ਸਾਡੀਆਂ ਬੇਟੀਆਂ ਨੌਕਰੀਆਂ ਕਰਨੀਆਂ ਚਾਹੀਦੀਆਂ ਆ ਤਾਂ ਅਸੀਂ 1500 ਨਾਲ ਸਾਡਾ ਕੁਝ ਨਹੀਂ ਬਣ ਸਕਦਾ ਪਰ ਇਹ ਤਾਂ ਦਮਕਦੇ ਮਾਰ ਰਹੇ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡੇ ਵਰਗਾ ਕ੍ਰਾਂਤੀਕਾਰੀ ਕੌਣ ਆ ਅਸੀਂ 1500 ਦੇ ਰਹੇ ਹਾਂ ਉਹ ਏਦਾਂ ਹੀ ਕਹਿੰਦੇ ਹੁੰਦੇ ਆ ਇਹ ਫੁੱਲੀਆਂ ਦੁਨੀਆ ਨੂੰ ਪਾਉਂਦੇ ਆ ਦੁਨੀਆ ਖਾਈ ਜਾਂਦੀ ਆ ਇਹ ਵੀ ਤਾਂ ਗਲਤ ਹੈ ਨਾ ਵੀ ਦੁਨੀਆ ਖਾਣ ਬਹਿ ਜਾਂਦੀ ਆ ਸਵਾਲ ਨਹੀਂ ਖਾਂਦੇ ਅਸੀਂ ਇਹ ਕਹਿੰਦੇ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣ ਸਾਨੂੰ ਲੋੜ ਹੀ ਨਹੀਂ 1500 ਦੀ ਜਿੱਥੇ ਸਾਡੇ ਬੱਚਿਆਂ ਤਨਖਾਹਾਂ ਲਿਆਉਣੀਆਂ ਮਹੀਨੇ ਦੇ ਮਹੀਨੇ ਲਿਆਉਣੀਆਂ ਸਾਨੂੰ ਉਹ ਚੰਗਾ ਕਿ ਸਾਨੂੰ 1500 ਚੰਗਾ ਆ ਬਿਲਕੁਲ ਫੇਰ ਨਾਲੇ ਦੇਣਾ ਕਿੱਥੋਂ ਹੈ ਸਰਕਾਰ ਤਾਂ ਕਹਿੰਦੀ ਖਜ਼ਾਨੇ 'ਚ ਪੈਸਾ ਹੈ ਨਹੀਂ ਦੇਖੋ ਮੈਂ ਸਾਡੇ ਗੱਲ ਸੁਣੋ ਸਾਡੇ ਸਿਰ ਮੁੰਨਦੀ ਦੁਨੀਆ ਸਰਕਾਰਾਂ ਸਾਡੇ ਸਿਰੋਂ ਦਿੰਦੀ ਆਪਣੇ ਕੋਲ ਕੁਝ ਨਹੀਂ ਦਿੰਦੀ ਹਾਂ ਬਿਲਕੁਲ ਸਭ ਤੋਂ ਸਿਆਣੀਆਂ ਗੱਲਾਂ ਆ ਬੀਬੀ ਹੁਣੀ ਕੀਤੀਆਂ ਨੇ ਬੀਬੀ ਤੁਹਾਡਾ ਨਾਮ ਬਲਜੀਤ ਕੌਰ ਹੈ ਸਾਰੋਵਾਦ ਪਿੰਡ ਹੈ ਹਾਂਜੀ ਸਾਰੋਵਾਦ ਪਿੰਡ ਤੋਂ ਬੀਬੀ ਬਲਜੀਤ ਕੌਰ ਹੁਣੀ ਨੇ ਬਹੁਤ ਚੰਗੀਆਂ ਗੱਲਾਂ ਇਹਨਾਂ ਨੇ ਕੀਤੀਆਂ ਵੀ ਭਾਈ ਸਾਨੂੰ ਚਾਹੀਦਾ ਰੋਜ਼ਗਾਰ ਅਸੀਂ ਤੁਹਾਡੇ 1500 ਦੇ ਨਾਲ ਸਹਿਮਤ ਨਹੀਂ ਹੈਗੇ ਜਿਹੜੀ ਗੱਲ ਬਣਦੀ ਆ ਉਹ ਕਰਨੀ ਚਾਹੀਦੀ ਆ ਬਿਲਕੁਲ ਢੁਕਵੀਂ ਗੱਲ ਕੀਤੀ ਆ ਮੈਂ ਤੁਹਾਡੀ ਜਿਹੜਾ 1500 ਸਰਕਾਰ ਨੇ ਕੋਲੋਂ ਨਹੀਂ ਦੇਣਾ ਵੀ ਦੁਨੀਆ ਦੇ ਸਿਰ ਤੋਂ ਦੇਣਾ ਆ ਬਿਲਕੁਲ ਤੁਹਾਡਾ ਸਿਰ ਮੁੰਨ ਕੇ ਤੁਹਾਡੀ ਚੋਰੀ ਤੇ ਡਿੱਗਣਾ ਹਾਂ ਬਸ ਬਿਲਕੁਲ ਭੋਰਾ ਚੀਜ਼ਾਂ ਨੂੰ ਤਾਂ ਹੋਰ ਆਇਆ ਦੁਨੀਆ ਕਿਉਂ ਨਹੀਂ ਸਮਝਦੀ ਦੁਨੀਆ ਤਾਂ ਸਮਝ ਇਹ ਤਾਂ ਆਪਣੇ ਸਮਝ ਵਾ ਇਹ ਆਪਣੇ ਸਮਝ ਹੈ ਮਾਰੀ ਜਾਣ ਤਾੜੀਆਂ ਦੁਨੀਆ ਦੇ ਜਿੱਦਨ ਨੂੰ ਲਾ ਲਓ ਉਦੋਂ ਲੱਗ ਤੁਰਦੀ ਹੈ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਜੰਮਦੇ ਬੱਚੇ ਦੇ ਸਿਰ 1.5 ਲੱਖ ਰੁਪਏ ਦਾ ਕਰਜ਼ਾ ਹੈ ਪੰਜਾਬ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਤੇ ਸਰਕਾਰ ਕਹਿੰਦੀ ਹੈ ਵੀ ਆਪਾਂ ਆ ਵੀ ਸਕੀਮ ਫ੍ਰੀ ਚ ਦੇ ਦੇਣੀ ਆ ਵੀ ਫ੍ਰੀ ਚ ਦੇ ਦੇਣੀ ਇਦਾਂ ਕਿੱਦਾਂ ਚੱਲੂ ਘਰ ਕੋਈ ਨਹੀਂ ਦਿੰਦਾ ਸਾਡੀ ਦੁਨੀਆ ਦਾ ਸਿਰ ਮੁੱਛਦੇ ਤਾਂ ਦਿੰਦੇ ਕੋਈ ਨਹੀਂ ਪੱਲਿਓਂ ਦਿੰਦੀ ਕੋਈ ਸਰਕਾਰ ਨਹੀਂ ਦਿੰਦੀ ਅਸੀਂ ਆਮ ਪਾਰਟੀ ਨਹੀਂ ਗੱਲ ਕਰਦੇ ਸਾਰੀਆਂ ਸਰਕਾਰਾਂ ਕਦੀ ਕਰਦੇ ਕੋਈ ਨਹੀਂ ਦਿੰਦੀ ਸਾਡੇ ਗਰੀਬ ਜਨਤਾ ਦਾ ਸਿਰ ਮੁੱਛਦੀ ਆ ਮੁੱਛ ਕੇ ਫਿਰ ਉਹ ਸਾਡੇ ਪੱਲੇ ਪਾਉਂਦੇ ਆ ਬਾਦਲ ਕਹਿੰਦੇ ਸਾਨੂੰ ਲਿਆਓ ਅਸੀਂ 2100 ਦੇ ਦਾਂਗੇ ਇਹ ਕਹੀ ਜਾਂਦੇ 1500 ਦੇਤਾ ਚੰਨੀ ਹੋਣੀ ਕਾਂਗਰਸ ਕੁਝ ਹੋਰ ਕਹੀ ਜਾਂਦੀ ਦੇਖੋ ਜੀ ਸਾਰੀਆਂ ਜੀ ਆਪਣੀ ਕੁਰਸੀ ਨੂੰ ਪਏ ਆ ਉਹ ਵੀ ਕੁਰਸੀ ਨੂੰ ਮਿਲ ਜਾ ਉਹ ਵੀ ਸਾਨੂੰ ਮਿਲ ਜਾਵੇ ਜ਼ਿਲ੍ਹਾ ਹੀ ਨਹੀਂ ਬਣ ਜਾਣਾ ਗਰੀਬ ਜਨਤਾ ਨੂੰ ਹੀ ਨਹੀਂ ਪੁੱਛਣਾ ਨਹੀਂ ਵੋਟਾਂ ਗਰੀਬ ਜਨਤਾ ਦੀਆਂ ਪੈਂਦੀਆਂ ਬਿਲਕੁਲ ਗਰੀਬ ਜਨਤਾ ਤੁਸੀਂ ਕਿਹੜੇ ਪਿੰਡੋਂ ਆਏ ਆ ਇਹ ਵੀ ਜੀ ਮੇਰੇ ਨਾਲ ਹੀ ਹੈ ਸਾਰੋਵਾਦ ਤੋਂ ਹੀ ਆ ਤੁਸੀਂ ਇਹਨਾਂ ਦੀ ਗੱਲ ਮੰਨਿਆ ਕਰੋ ਗੱਲਾਂ ਬਹੁਤ ਵਧੀਆ ਕਰਦੇ ਹੋ ਜੀ ਇਹਨਾਂ ਦੇ ਕੰਮ ਬਹੁਤ ਵਧੀਆ ਹੈ ਕਿੱਦਾਂ ਵਧੀਆ ਬਹੁਤ ਵਧੀਆ ਹੈ ਕਾਤੇ ਤੁਹਾਨੂੰ ਚਾਹੀਦਾ 1500 ਉਹ ਚੁਕਾ ਪਰਮਾਤਮਾ ਦੋ ਵਕਤ ਦੀ ਰੋਟੀ ਦੇ ਆ ਨਰੇਗਾ ਦੇ ਪੈਸੇ ਮਿਲਿਆ ਨਾ ਦੇ ਲਾਏ ਭਾਗੋ ਮੋਦੀ ਪੈਸਾ ਨਹੀਂ ਦਿੰਦਾ 1500 ਦੀ ਸਾਨੂੰ ਮਤਲਬ ਨਹੀਂ ਸਾਡੇ ਬੱਚੇ ਨੌਕਰੀਆਂ ਕਰਨ ਆਪਣੇ ਸਟੈਂਡ ਤੇ ਹੋ ਜਾਣ ਸਾਨੂੰ ਕੁਛ ਨਹੀਂ ਚਾਹੀਦਾ ਬਿਲਕੁਲ ਸੋਨ ਇਹ ਮੁੱਕ ਦੀ ਗੱਲ ਇਹ ਆ ਫਿਰ ਇਹ ਕਹਿੰਦੇ ਦੱਸ ਦਾਰਾਪੁਰ ਦਰਾਮਾ ਵਾਲੇ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਤੁਸੀਂ ਦਾਰਾਪੁਰ ਤੋਂ ਆ ਤੁਸੀਂ ਵੀ 1500 ਵਾਲੀ ਸਕੀਮ ਸੁਣੀ ਹੋਣੀ ਅੱਜ ਮੁੱਖ ਮੰਤਰੀ ਸਾਹਿਬ ਦੀ ਕੀ ਲੱਗਾ ਮਿਲੂਗਾ ਜਾਂ ਨਹੀਂ ਮਿਲੂਗਾ ਥੋੜਾ ਜੱਕਦੇ ਨੇ ਤੁਸੀਂ ਬੋਲਦੇ ਹੋ ਕੋਈ ਨਾ ਐ ਨਹੀਂ ਆਪਾਂ ਨੂੰ ਕੋਈ ਹੈਗਾ ਪਰਦੇ ਵਾਲੀ ਗੱਲ ਨਹੀਂ ਪੜਦੇ ਵਾਲੀ ਮੈਂ ਕੀ ਵੀਰਾ ਬੋਲਣੀ ਆ ਪੜਦੇ ਵਾਲੀ ਤੁਸੀਂ ਵੀ ਦਾਰਾਪੁਰ ਦਰਾਮਾ ਤੋਂ ਹੀ ਉਧਰ ਨਹੀਂ ਅਸੀਂ ਤਾਂ ਸਦਿਆਲ ਦੇ ਹੋ ਤੁਸੀਂ ਸਦਿਆਲ ਕੋਝਾ ਠੀਕ ਹੋਰ ਸਾਨੂੰ ਤਾਂ ਕੁਝ ਨਹੀਂ ਚਾਹੀਦਾ ਨਾ 1500 ਚਾਹੀਦਾ ਬੱਚਿਆਂ ਨੂੰ ਚਾਹੀਦਾ ਵੀ ਇਹਨਾਂ ਨੂੰ ਨੌਕਰੀ ਚਾਹੀਦੀ ਬਸ ਇੱਕ ਗੱਲ ਪੁੱਛੂੰਗਾ ਤੁਹਾਡੇ ਤੋਂ ਸਦਿਆਲ ਤੋਂ ਹੋ ਤੁਸੀਂ ਤੁਹਾਡੇ ਪਿੰਡ 'ਚ ਨਸ਼ਾ ਕਿੰਨਾ ਕਾ
ਨਸ਼ੇ ਦਾ ਕੀ ਹਿਸਾਬ ਆ? ਨਸ਼ੇ ਦਾ ਤਾਂ ਹੁਣ ਅਸੀਂ ਕੁਝ ਕਹਿ ਨਹੀਂ ਸਕਦੇ ਉਹਦੇ ਬਾਰੇ, ਕਹਿ ਨਹੀਂ ਸਕਦੇ ਜਾਂ ਕਹਿਣਾ ਨਹੀਂ ਚਾਹੁੰਦੇ ਵੀ ਹੈਗਾ? ਕਹਿਣਾ ਨਹੀਂ ਚਾਹੁੰਦੇ ਵੀ ਬਿਲਕੁਲ, ਇਹਦੇ ਇਹ ਅਸੀਂ ਮੰਨਦੇ ਆ, ਇਹ ਡਰ ਜਾਇਜ਼ ਵੀ ਹੈ। ਬਹੁਤ ਸਾਰੇ ਲੋਕ ਇਸ ਗੱਲ ਤੋਂ ਝਿਜਕਦੇ ਨੇ ਵੀ ਭਾਈ ਅਸੀਂ ਨਹੀਂ ਸਿੱਧਾ ਕਹਿਣਾ ਨਸ਼ਾ ਹੈਗਾ ਜਾਂ ਨਹੀਂ ਹੈਗਾ, ਕਿਉਂਕਿ ਸਰਕਾਰ ਦਾਅਵਾ ਕਰਦੀ ਆ ਵੀ ਅਸੀਂ ਨਸ਼ਾ ਖਤਮ ਕਰ ਦਿੱਤਾ। ਬਾਕੀ ਇਹ ਦੱਸ ਦਿਓ ਵੀ 1000-1500 ਜਿਹੜੀ ਸਰਕਾਰ ਗੱਲ ਕਰ ਰਹੀ ਹੈ ਅੱਜ ਮਾਵਾਂ ਧੀਆਂ ਦੇ ਸਤਿਕਾਰ 'ਚ ਸ਼ੁਰੂ ਕਰਤਾ, ਲੱਗਦਾ ਅਸਲੀ ਸਤਿਕਾਰ ਆ ਇਹ? ਏਦਾਂ ਸਤਿਕਾਰ ਹੁੰਦਾ? ਅਸਲੀ ਸਰਕਾਰ ਇਹ ਹੈ ਸਤਿਕਾਰ ਬਈ ਬੱਚਿਆਂ ਨੂੰ, ਸਾਡੇ ਬੱਚਿਆਂ ਨੂੰ ਮਿਲੇ ਅਸੀਂ ਕਿੰਨਾ ਕੁ ਕਮਾ ਲੈਣਾ, ਕਿੰਨਾ ਕੁ ਨਹੀਂ ਸਾਨੂੰ ਸਰਕਾਰ ਨੇ ਦੇ ਦੇਣਾ। 30 ਦਿਨ ਤਾਂ ਸਰਕਾਰ ਬਦਲ ਜਾਂਦੀ। ਬਿਲਕੁਲ ਬਿਲਕੁਲ, ਸਾਨੂੰ ਬੱਚਿਆਂ ਤੋਂ ਰੋਜ਼ਗਾਰ ਹੋਊਗਾ, 1500 ਦੀ ਝਾਕ ਕਿਉਂ ਰੱਖੋਗੇ? ਨਾ 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 ਨਾ, ਉਹ ਰੋਜ਼ਗਾਰ ਨਹੀਂ। ਬੱਚੇ ਭਾਵੇਂ ਸਾਨੂੰ ਜਿੱਦਾਂ ਮਰਜ਼ੀ ਰੋਟੀ ਦੇਣ, ਸਾਨੂੰ ਬੱਚਿਆਂ ਤੱਕ ਆਸ ਵਾ ਸਾਨੂੰ ਬੇਟਾ, ਅਸੀਂ ਇਸ ਵਾਰ ਨਹੀਂ ਚੱਕਣਾ। ਠੀਕ ਹੈ, ਆ ਇੱਧਰ ਬੀਬੀਆਂ ਭੈਣਾਂ ਵੀ ਖੜੀਆਂ, ਥੋੜੇ ਪਹਿਲਾਂ ਬਜ਼ੁਰਗਾਂ ਨਾਲ ਗੱਲ ਕਰ ਲਈ। ਭੈਣ ਕੀ ਕਹਿੰਦੇ ਹੋ? ਮਾਵਾਂ ਭੈਣਾਂ ਦਾ ਸਤਿਕਾਰ ਕਹਿੰਦੇ ਇਹ ਕਰਤਾ, 1500 1000-1500 ਦੀ ਸਕੀਮ ਸ਼ੁਰੂ ਕਰ ਰਹੇ ਆ। ਜੋ ਮਰਜ਼ੀ ਕਰ ਨਾ 1000-1500 ਜਦ ਘਰ ਵਿੱਚ ਬੱਚਿਆਂ ਨੂੰ ਨਸ਼ਾ ਨਹੀਂ ਬੰਦ ਹੁੰਦਾ। ਹਰ ਘਰ ਵਿੱਚ ਇੱਕ ਬੱਚੇ ਨੂੰ ਨੌਕਰੀ ਮਿਲਣੀ ਚਾਹੀਦੀ। ਜੇ ਇੱਥੇ ਨੌਕਰੀਆਂ ਮਿਲਣ ਤਾਂ ਫਿਰ ਬੱਚੇ ਵਿਦੇਸ਼ਾਂ ਨੂੰ ਕਾਹਤੋਂ ਜਾਣ? ਮਾਵਾਂ ਮਗਰ ਰੋਂਦੀਆਂ। ਜਿਹੜੇ ਪਿੰਡਾਂ ਵਿੱਚ ਨਸ਼ੇ ਨਹੀਂ ਬੰਦ ਹੁੰਦੇ, ਸਾਡੇ ਪਿੰਡ 'ਚ ਵਾਧੂ ਆ, ਜਾ ਕੇ ਦੇਖ ਸਕਦੇ। ਕਿਹੜਾ ਪਿੰਡ ਆ ਤੁਹਾਡਾ? ਸਾਰੋਵਾਦ ਆ। ਸਾਰੋਵਾਦ, ਇਹ ਸਾਰੀ ਲੈਣ ਹੀ ਇਹ ਮੈਨੂੰ ਲੱਗਦਾ ਉਧਰਲੀ ਹੈ, ਢਿੱਲੋਂ ਬੱਸ 'ਚ ਬਹਿਣ ਵਾਲੇ ਆ ਸਾਰੇ। ਅੱਛਾ ਜੀ, ਠੀਕ ਹੈ ਜੀ। ਪਹਿਲਾਂ ਤਾਂ ਨਸ਼ਾ ਜਿੰਨਾ ਚਿਰ ਨਹੀਂ ਬੰਦ ਹੁੰਦਾ ਕੋਈ ਪੰਜਾਬ ਸੁਧਾਰ ਨਹੀਂ ਹੋ ਸਕਦਾ, ਠੀਕ ਹੈ, ਤੁਸੀਂ ਵੀ ਜਾਣਦੇ ਹੋ। ਦੂਜੀ ਗੱਲ, ਸਾਨੂੰ ਨਾ 1500 ਦੀ ਲੋੜ ਆ। ਇੱਕ ਪਿੰਡ ਵਿੱਚ ਬੀਬੀਆਂ ਲਈ ਰੋਜ਼ਗਾਰ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਜਿਹੜੀਆਂ ਬੇਲੀਆਂ ਘਰ 'ਚ ਰਹਿੰਦੀਆਂ ਜਿਨ੍ਹਾਂ ਨਾਲ ਨਹੀਂ ਸਰਦਾ ਹੈਗਾ, ਠੀਕ ਹੈ, ਤੁਹਾਨੂੰ ਵੀ ਪਤਾ, ਕੋਈ ਪਸ਼ੂ ਪਾ ਰੱਖਦਾ, ਕੋਈ ਕੁਛ ਕਰਦਾ ਆ, ਇਸ ਲਈ ਪਿੰਡਾਂ 'ਚ ਰੋਜ਼ਗਾਰ ਤਾਂ ਬੀਬੀਆਂ ਨੂੰ ਚਾਹੀਦਾ ਹੀ ਆ, ਠੀਕ ਹੈ ਨਾ। ਅੱਛਾ, ਇਹ ਭੈਣੇ ਦੱਸਿਓ, ਇਹ ਸਰਕਾਰ ਕਹਿੰਦੀ ਵੀ ਭਾਈ ਠੀਕ ਹੈ ਅਸੀਂ 1500 ਜਿਹੜਾ ਦੇ ਰਹੇ ਆ, ਉਹਨਾਂ ਤੁਸੀਂ ਬਹੁਤ ਸਾਰੇ ਕੰਮ ਕਰ ਸਕਦੇ ਆ। ਭੈਣ ਸਟੇਜ ਤੇ ਖੜੀ ਬੋਲ ਰਹੀ ਸੀ ਵੀ ਮੈਂ ਪੜ੍ਹਦੀ ਆ, ਮੈਂ ਸਿਲਾਈ ਮਸ਼ੀਨ ਲਾਉਂਗੀ, ਇੱਕ ਕਹਿੰਦੀ ਮੈਂ ਕਿਤਾਬ ਲਾਉਂਗੀ, ਠੀਕ ਆ। ਉੱਥੇ ਬੱਚਿਆਂ ਨੂੰ ਤੁਸੀਂ ਖੜ ਕੇ ਬੁਲਾ ਰਹੇ ਹੋ, ਪਰ ਉਹ ਬੱਚੇ ਦੇਸ਼ ਦਾ ਭਵਿੱਖ ਨੇ, ਤੁਸੀਂ ਉਹਨਾਂ ਨੂੰ ਚਾਟ ਤੇ ਲਾ ਰਹੇ ਹੋ ਵੀ ਭਾਈ 1500 ਮਿਲਣਾ। ਸਗੋਂ ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ IPS IAS ਬਣੋ, ਦੇਸ਼ ਦਾ ਭਵਿੱਖ ਤੁਸੀਂ ਨਿਰਧਾਰਿਤ ਕਰੋ। ਉਹਨਾਂ ਨੂੰ ਕਹਿੰਦੇ 1500 ਲੈ ਲਓ। 1500 ਦੇ ਨਾਲ ਕੁਝ ਨਹੀਂ ਹੋਣਾ। ਇੱਕ ਦਿਨ ਦੇ ਦੇਣਾ, 2 ਮਹੀਨੇ ਦੇ ਦੇਣਗੇ, 3 ਮਹੀਨੇ ਦੇ ਦੇਣਗੇ, ਬਾਅਦ ਚੋਂ ਕੀ ਸਾਰੀ ਲਾਈਫ ਟਾਈਮ ਤਾਂ ਨਹੀਂ ਦੇਣੇ ਉਹਨਾਂ ਨੇ। ਉਹ 1500 ਦੇ ਨਾਲ ਬੰਦੇ ਦੀ ਨਾਲੇ ਜੁਲਾਈ 'ਚ ਕਹਿੰਦੇ ਜਾ ਕੇ ਸ਼ੁਰੂ ਹੋਣਾ ਹੈ, ਤੇ ਜੁਲਾਈ ਤੋਂ ਸਰਕਾਰ ਦੇ ਰਹਿ ਜਾਣੇ ਨੇ 6 ਮਹੀਨੇ ਸਾਰੇ। ਬਿਲਕੁਲ, ਫਿਰ ਉਸ ਤੋਂ ਬਾਅਦ ਕੀ ਨਵੀਂ ਸਰਕਾਰ ਬਣਨੀ, ਉਸ ਤੋਂ ਬਾਅਦ ਕਿਸੇ ਨੂੰ ਪੁੱਛਣਾ, ਕਿਸੇ ਨੇ ਨਹੀਂ ਇੱਥੇ ਪੁੱਛਣਾ ਹੈਗਾ। ਕੋਈ ਕੁਛ ਨਹੀਂ ਕਰਦਾ ਹੈਗਾ, ਕੁਛ ਵੀ ਨਹੀਂ। ਜਿਹੜੀ ਸਰਕਾਰ ਆ ਸਿਰਫ ਟਾਈਮ ਟੂ ਟਾਈਮ ਆਂਦੀ ਆ, ਆਪਣਾ ਦੇਖਦੇ ਨੇ, ਕੋਈ ਕੁਛ ਨਹੀਂ ਚੇਂਜਸ ਕਰਦਾ। ਪੰਜਾਬ 'ਚ ਤਾਂ ਬਹੁਤ ਘੱਟ ਚੇਂਜਸ ਹੋਏ ਨੇ, ਚਲੋ ਕੁਛ ਹੋਏ ਵੀ ਨੇ, ਆਪਾਂ ਇਹ ਨਹੀਂ ਕਹਿੰਦੇ। ਕਾਫੀ ਸਾਰੀਆਂ ਬੀਬੀਆਂ ਨੇ ਜਿਨ੍ਹਾਂ ਨੂੰ ਸਭ ਕੁਝ ਮਿਲ ਵੀ ਰਿਹਾ ਆ, ਬਟ ਜ਼ਰੂਰੀ ਨਹੀਂ ਵੀ 1500 ਦੇ ਨਾਲ ਹੀ। ਕਮ ਸੇ ਕਮ ਘਰ ਵਿੱਚ ਹਰ ਇੱਕ ਬੱਚੇ ਨੂੰ ਇੱਕ ਨੌਕਰੀ ਤਾਂ ਦਿਓ, ਨੌਕਰੀ ਤਾਂ ਚਾਹੀਦੀ ਆ ਨਾ। ਆ 1500 ਦੇ ਨਾਲ IPS ਜਾਂ IFS ਤਾਂ ਕਿਸੇ ਨੇ ਮੰਨ ਜਾਣਾ ਹੈਗਾ, ਕਿਸੇ ਨੇ ਵੀ ਨਹੀਂ ਮੰਨਣਾ। ਆ ਕੰਮ ਦੀ ਗੱਲ ਭੈਣ ਨੇ ਕੀਤੀ ਹੈ ਵੀ 1500 ਨਾਲ ਕਿਸੇ ਨੇ IAS IPS ਨਹੀਂ ਬਣ ਜਾਣਾ। ਪਰ ਖੈਰ ਚਲੋ, ਵੈਲਫੇਅਰ ਸਕੀਮਾਂ ਹੋਣੀਆਂ ਚਾਹੀਦੀਆਂ ਨੇ, ਪਰ ਉਹਨਾਂ ਨੂੰ ਇੰਪਲੀਮੈਂਟ ਕਰਨ ਦਾ ਇੱਕ ਤਰੀਕਾ ਹੁੰਦਾ। ਇਹ ਤਰੀਕਾ ਸਹੀ ਹੈ ਜਾਂ ਨਹੀਂ, ਅਸੀਂ ਨਹੀਂ ਜਾਣਦੇ। ਬੀਬੀ ਤੁਸੀਂ ਦੱਸਿਓ ਵੀ ਇਹ ਕਿੰਨਾ ਕੁ ਸਤਿਕਾਰ ਹੈ? ਕਹਿੰਦੇ ਮਾਵਾਂ ਭੈਣਾਂ ਦਾ ਸਤਿਕਾਰ ਹੈ ਸਕੀਮ ਦਾ ਨਾਮ। ਬਹੁਤ ਜ਼ਿਆਦਾ ਹੈ ਸਤਿਕਾਰ। ਸਾਡੇ 2-2 ਮਹੀਨਿਆਂ ਦੀ ਪੈਨਸ਼ਨ ਨਹੀਂ ਆਈ, ਵਿਧਵਾ ਜਨਾਨੀਆਂ ਦੀ 2-2 ਮਹੀਨਿਆਂ ਦੀ ਪੈਨਸ਼ਨ ਨਹੀਂ ਆਈ। ਅਸੀਂ ਆਪਣਾ ਕਮਾਉਂਦੇ ਤਾਂ ਆਪਣਾ ਖਾਂਦੇ ਆ। ਅੱਛਾ, ਮਨਰੇਗਾ 'ਚ ਕੰਮ ਕਰਦੇ ਹੋ? ਹਾਂ, ਕਰਦੇ ਆ ਅਸੀਂ। ਉਹ ਮਨਰੇਗਾ ਵੀ ਬਦਲ ਦਿੱਤੀ ਹੈ ਕੇਂਦਰ ਨੇ? ਉਹ ਵੀ ਬਦਲ ਦਿੱਤੀ ਆ, ਉਹ ਵੀ ਸਾਡੇ ਪਿੰਡ 'ਚ ਕੰਮ ਨਹੀਂ ਆਉਂਦਾ ਹੈਗਾ, ਨਹੀਂ ਆਉਂਦਾ। ਠੀਕ ਹੈ, ਹਾਂਜੀ ਔਖਾ ਹੈ ਕੋਈ? ਹਾਂਜੀ, ਸਾਡੀ ਪੈਨਸ਼ਨ ਆਉਂਦੀ, ਸਾਨੂੰ ਉਹ ਵੀ ਨਹੀਂ ਹੁੰਦੀ। ਅੱਜ ਬਾਬਾ ਸਾਹਿਬ ਦਾ ਦਿਨ ਮਨਾਇਆ ਸਰਕਾਰ ਨੇ, ਤੇ ਖਾੜਾ ਲੱਗਾ ਹੋਇਆ ਸੀ ਕੁਲਵਿੰਦਰ ਬਿੱਲੇ ਦਾ। ਮੈਂ ਨਹੀਂ ਜਾਣਦਾ ਕਿ ਕੁਲਵਿੰਦਰ ਬਿੱਲੇ ਨੇ ਕਿੰਨੇ ਕੁ ਬਾਬਾ ਸਾਹਿਬ ਦੀ ਆਈਡੀਓਲੋਜੀ ਨਾਲ ਜੁੜੇ ਹੋਏ ਗੀਤ ਅੰਦਰ ਗਾਏ ਹੋਣਗੇ, ਕਿਉਂਕਿ ਉਹ ਤਾਂ ਇਹੀ ਗਾਉਂਦੇ ਨੇ ਵੀ ਦੇਖੀ ਕਿਤੇ ਦੱਬਦੀ ਨਾ ਘੋੜਾ ਤੂੰ ਬੰਦੂਕ ਦਾ। ਤੇ ਬੰਦੂਕ ਦੇ ਘੋੜੇ ਦੀ ਗੱਲ ਮੈਨੂੰ ਨਹੀਂ ਲੱਗਦਾ ਕਦੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਹੋਣਾ ਨੇ ਕੀਤੀ ਹੋਵੇ। ਉਹਨਾਂ ਨੇ ਸ਼ੇਰਨੀ ਦੇ ਉਸ ਦੁੱਧ ਦੀ ਗੱਲ ਕੀਤੀ ਹੈ ਜਿਹਨੂੰ ਪੀ ਕੇ ਹਰੇਕ ਬੱਚਾ ਸ਼ੇਰ ਬਣਦਾ। ਐਜੂਕੇਸ਼ਨ ਦੀ ਗੱਲ ਕੀਤੀ ਹੈ, ਪਰ ਐਜੂਕੇਸ਼ਨ ਦੀ ਗੱਲ ਅੰਦਰ ਕਿੰਨੀ ਕੁ ਹੋਈ ਹੈ ਸਾਰੇ ਜਾਣਦੇ ਨੇ। ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਬੱਚਿਆਂ ਨੂੰ 1500 ਦੀ ਚਾਟ ਤੇ ਲਾ ਕੇ ਇਹ ਦਿਖਾ ਰਹੇ ਹੋ ਵੀ ਭਾਈ ਇਹ ਇਨਕਲਾਬ ਹੋ ਗਿਆ। ਇਨਕਲਾਬ ਇਸ ਤਰੀਕੇ ਦੇ ਨਾਲ ਨਹੀਂ ਹੁੰਦਾ, ਨੰਗੀਆਂ ਸੂਲਾਂ ਤੇ ਤੁਰਨਾ ਪੈਂਦਾ ਹੈ। ਜੇਕਰ ਦੇਸ਼ ਦਾ ਭਵਿੱਖ ਇਸ ਤਰੀਕੇ ਦੇ ਨਾਲ ਤੁਸੀਂ ਹਨੇਰੇ ਵੱਲ ਤੱਕ ਰਹੇ ਹੋ ਵੀ ਭਾਈ ਸਾਡੇ ਕੋਲ ਫ੍ਰੀ ਦੀਆਂ ਸਕੀਮਾਂ ਨੇ ਉਹ ਲੈ ਲਓ, ਤਾਂ ਇਹ ਤਾਂ ਫਿਰ ਅਸੀਂ ਬਣਾ ਹਟੇ ਰੰਗਲਾ ਪੰਜਾਬ। ਹਰੇਕ ਮਾਂ ਬਿਲਕ ਰਹੀ ਹੈ, ਜਿੰਨੀਆਂ ਨਾਲ ਗੱਲ ਕਰਦੇ ਆ ਭਾਈ ਸਾਡੇ ਪਿੰਡ ਚੱਤ ਦਾ ਨਸ਼ਾ ਹੈ। ਜੋ ਲੋਕ ਨਸ਼ੇ ਤੋਂ ਜ਼ਿਆਦਾ ਤੰਗ ਨੇ ਉਹ ਬੋਲਣਾ ਵੀ ਨਹੀਂ ਚਾਹੁੰਦੇ ਵੀ ਭਾਈ ਨਸ਼ਾ ਸਾਡੇ ਪਿੰਡ 'ਚ ਹੈਗਾ, ਪਰ ਅਸੀਂ ਕੁਝ ਨਹੀਂ ਕਹਿਣਾ। ਇਹ ਹਾਲਾਤ ਨੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।